ਸਾਡੇ ਨਾਲ ਹਮ ਕਲਾਮ। अस्सलाम वालेकुम। वालेकुम अस्सलाम। जी बिस्मिल्लाह जी आਇਆਂ ਨੂੰ। बहुत शुक्रिया। ਹਾਂਜੀ ठीक ठाक हो? ਜੀ, ਮੁਹੱਬਤਾਂ ਤੁਹਾਡੀਆਂ। ਤੇ ਕੀ ਗੱਲਾਂ ਕਰਦੇ ਹੋ ਆਪਣੇ ਆਪ ਨਾਲ? थोड़ी थोड़ी ਹੈ बहुत ज्यादा। ਬਹੁਤ ਜ਼ਿਆਦਾ। बहुत ज्यादा ਜਿਹੜੀਆਂ ਦੱਸ ਸਕਦੇ ਹੋ ਦੱਸ ਦਿਓ। दसन वाली ही है सारियां। ਅੱਛਾ, ਇਹ ਤਾਂ ਬੜੀ ਚੰਗੀ ਗੱਲ ਹੈ, ਯਾਨੀ ਇਜਤਮਾਹੀ ਸੋਚ ਹੈ। हाँ, ਯਾਨੀ ਹਮ ਕਲਾਮੀ ਜਿਹੜੀ ਹੈ ਉਹ ਅਸੀਂ ਆਪਣੇ ਮੁਆਸ਼ਰੇ ਨੂੰ, ਵਸੇਬ ਨੂੰ ਵੇਖ ਕੇ ਜਿਹੜੀ ਗੱਲ ਕਰਨੇ ਹਾਂ, ਅਸੀਂ ਸਾਰਿਆਂ ਨਾਲ ਕਰ ਸਕਦੇ ਹਾਂ। मेरा ख्याल है जो आप अपनी जिंदगी का सीख रहे हो ना, उन्हें जरूर वंडना चाहिए। ठीक है। क्योंकि जिस तरह अगर असि कुछ और तो ना सीखे ना किसी होर ਨੂੰ भी लगे वो तो कोई फायदा नहीं है। अपने अंदर छुपा के बैठे रहो, अपने अंदर खुद कलामी करके उन्होंने अगे अगर तुसी देखो अपना एहसास किया ना, अगर तुसी उस करके ना ਉਹਦੇ ਚੋਂ ਆਪਣੇ ਆਪ ਨੂੰ ਸਾਫ਼ ਸ਼ਫਾਫ ਕੀਤਾ, ਕਿਸੇ ਹੋਰ ਨੂੰ ਸ਼ਾਇਦ ਮੌਕਾ ਦੇ ਦਿਓ। ਮੇਰਾ ਖਿਆਲ ਹੈ ਇਹ ਤੇ ਇੱਕ ਦੂਸਰੇ ਨੂੰ ਦੇਣਾ ਚਾਹੀਦਾ, ਇਹ ਵੰਡਣਾ ਚਾਹੀਦਾ ਜੀ। ਠੀਕ ਹੈ, ਬਿਲਕੁਲ ਸਹੀ। ਕਿਉਂਕਿ ਉਹ ਕਹਿੰਦੇ ਨੇ ਕਿੱਧਰੋਂ ਆਇਆ ਕਿੱਧਰ ਜਾਣਾ, ਆਪਣਾ ਦੇਸ਼ ਜਾਣਾ। ਵਾਹ, ਠੀਕ ਹੈ ਨਾ, ਤੇ ਦੇਸ਼ ਤੇ ਉਹੀ ਹੈ ਨਾ, ਉਹੀ ਹੈ ਜਿੱਥੇ ਸਾਡੀ ਆਖਰਤ ਹੈ। ਜਿੱਥੇ ਜੋ ਸੋਚਣਾ ਉਹੀ ਹੋ ਜਾਣਾ। ਉਹੀ ਹੈ ਬਿਲਕੁਲ। ਅੱਛਾ, ਠੀਕ ਅੱਜ ਆਪਣੇ ਬੱਚਿਆਂ ਨੂੰ ਜਿਸ ਤਰ੍ਹਾਂ ਦੇਖੋ ਜੋ ਅਸੀਂ ਤਰਬੀਅਤ ਦੇਵਾਂਗੇ, ਠੀਕ ਹੈ ਨਾ, ਉਹੀ ਜ਼ਾਹਿਰ ਹੈ ਬੱਚਿਆਂ ਦੇ ਵਿੱਚੋਂ ਮਿਲੇਗੀ ਸਾਨੂੰ। ਅਗਰ ਗਲਤ ਕਰਾਂਗੇ ਤੇ ਗਲਤ ਹੀ, ਅਗਰ ਸਹੀ ਕਰਾਂਗੇ ਤੇ ਸਹੀ। ਠੀਕ ਹੈ, ਠੀਕ ਹੈ। ਇਹ ਦੇਖੋ ਹੁਣ ਲਗਾਇਆ ਕਿ ਬੁੱਲਾ ਕੀ ਜਾਣਾ ਮੈਂ ਕਹੂੰ, ਮੇਰੀ ਗੱਲਾਂ ਵਿੱਚੋਂ ਵੀ ਇਹੀ ਗੱਲ ਨਿਕਲਦੀ ਹੈ ਕਿ ਇਨਸਾਨ ਕੁਛ ਵੀ ਨਹੀਂ ਹੈ। ਦੇਖੋ ਜਿਸ ਤਰ੍ਹਾਂ ਹੁਣ ਮੈਂ ਇਕੱਲੀ ਬੈਠੀ ਹਾਂ, ਕਦੀ ਕਦੀ ਹੁੰਦਾ ਨਾ ਕਿ ਇਨਸਾਨ ਸਾਰੇ ਕੰਮਾਂ ਤੋਂ ਫਾਰਗ ਹੋ ਕੇ ਨਾ ਜਦੋਂ ਇਕੱਲਾ ਬੈਠਦਾ ਦਿਲ ਕਰਦਾ, ਮੇਰਾ ਤਾਂ ਅਕਸਰ ਹੀ ਕਰਦਾ। ਮੈਂ ਕਿਉਂਕਿ ਪਹਿਲੇ ਨਹੀਂ ਸੀ, ਹੁਣ ਵੀਰ ਮੇਰਾ ਹੁਣ ਬੜਾ ਹੀ ਦਿਲ ਕਰਦਾ ਮੈਂ ਕਦੀ ਕਦੀ ਇਕੱਲਾ ਜ਼ਿਆਦਾ ਬੈਠਾ, ਔਰ ਮੈਨੂੰ ਇਕੱਲਾ ਬੈਠਣਾ ਬਹੁਤ ਸੋਹਣਾ ਲੱਗਦਾ। ਪਰਸੋਂ ਦੀ ਗੱਲ ਹੈ, ਮੈਂ ਇਕੱਲੀ ਬੈਠੀ ਸੀ ਜ਼ਰਾ ਬਸ ਫਾਰਗ ਹੋ ਕੇ, ਮੇਰੀ ਕਸਟਮਰ ਆ ਗਈ, ਕਹਿੰਦੀ ਆਪ ਬੋਰ ਨਹੀਂ ਹੋ ਰਹੀ? ਮੈਂ ਕਿਹਾ ਕਿਉਂ ਬੋਰ ਕਿਉਂ? ਕਹਿ ਰਹੀ ਕਿ ਬੰਦਾ ਬੋਰ ਹੀ ਹੁੰਦਾ ਨਾ ਹੁਣ ਇਕੱਲਾ ਬੈਠ ਕੇ। ਮੈਂ ਕਿਹਾ ਮੈਂ ਨਹੀਂ ਹੁੰਦੀ, ਮੈਂ ਜਿਸ ਤਰ੍ਹਾਂ ਤੁਸੀਂ ਆਏ ਹੋ ਮੈਂ ਤੁਹਾਨੂੰ ਟਾਈਮ ਦਿੱਤਾ, ਮੈਂ ਆਪਣੇ ਆਪ ਨੂੰ ਨਾ ਟਾਈਮ ਦੇਵਾਂ, ਆਪਣੇ ਆਪ ਚ ਕੁਛ ਨਾ ਲੱਗਾ। ਵਾਹ ਬਈ ਵਾਹ, ਵਾਹ ਬਈ ਵਾਹ। ਮੈਂ ਕਿਹਾ ਮੈਂ ਤਾਂ ਜਦੋਂ ਇਕੱਲੀ ਹਾਂ ਬਲਕਿ ਦਰਵਾਜ਼ਾ ਬੰਦ ਕਰ ਲੈਣੀ ਹੈ, ਜਿਸ ਚੀਜ਼ ਤੇ ਮੈਂ ਜਿਸ ਗਲਤੀ ਤੇ ਰੋਣਾ ਹੋਵੇ ਮੈਂ ਰੋਣੀ ਹੈ, ਤੇ ਜਿਸ ਖੁਸ਼ੀ ਚ ਜੋ ਅੱਲਾਹ ਤਾਲਾ ਮੈਨੂੰ ਅਤਾ ਕਰਦਾ ਨਾ, ਮੈਂ ਉਹ ਵੀ ਰੋ ਕੇ ਨਾ ਸ਼ੁਕਰਗੁਜ਼ਾਰ ਕਰਨੀ ਉਹਦੀ, ਦੋਵਾਂ ਨੂੰ ਬਰਾਬਰ ਰੱਖਣੀ ਹੈ। ਕਿਉਂਕਿ ਜਦੋਂ ਉਹਦਾ ਸ਼ੁਕਰ ਕਰੋ ਤਦ ਵੀ ਤੁਹਾਡੀਆਂ ਅੱਖਾਂ ਨਮ ਹੋਣੀਆਂ ਚਾਹੀਦੀਆਂ। ਬਿਲਕੁਲ ਠੀਕ ਹੈ ਕਿ ਪਰਵਰਦੀਗਾਰ ਤੂੰ ਮੈਨੂੰ ਅਤਾ ਕੀਤਾ ਚੀਜ਼ ਨੂੰ, ਮੇਰੇ ਅੰਦਰ ਤੇ ਕੁਛ ਐਸੀ ਚੀਜ਼ ਹੈ ਹੀ ਨਹੀਂ ਸੀ, ਲੇਕਿਨ ਤੂੰ ਬੜੀ ਸ਼ਾਨ ਵਾਲਾ ਹੈ। ਔਰ ਵਾਕਈ ਮੈਂ ਯੂਸਫ ਵੀਰ ਜੀ, ਮੈਂ ਨਾ ਐਸੇ ਐਸੇ ਆਪਣੇ ਇਰਦ ਗਿਰਦ ਚੀਜ਼ਾਂ ਦੇਖੀਆਂ ਜਿਹਨੂੰ ਤੁਸੀਂ ਕਹਿੰਦੇ ਨਾ ਜੱਗ ਦਾ ਬੁਰਾ ਲੋਕ ਇਨਸਾਨ, ਉਹਨਾਂ ਨੇ ਮੈਂ ਮਰਦਿਆਂ ਨਾ ਕਲਮਾ ਪੜ੍ਹਦਿਆਂ ਦੇਖਿਆ, ਯਾਨੀ ਕਿ ਜਿਹਨਾਂ ਦੀ ਯਾਨੀ ਕਿ ਨਜ਼ਰ ਚ ਸੀ ਉਹ ਬਹੁਤ ਬੁਰਾ ਹੈ, ਉਹਨੂੰ ਮਰਦਿਆਂ ਨਾ ਕਲਮਾ ਪੜ੍ਹਦਿਆਂ ਦੇਖਿਆ। ਠੀਕ ਹੈ ਨਾ, ਇੱਥੋਂ ਪਤਾ ਚੱਲਦਾ ਨਾ ਕਿ ਵਾਕਈ ਤਾਂ 70 ਮਾਵਾਂ ਨਾਲ ਜ਼ਿਆਦਾ ਪਿਆਰ ਕਰਨਾ ਹੈ। ਬਿਲਕੁਲ ਠੀਕ ਹੈ। ਪਤਾ ਨਹੀਂ ਕਿਹੜੀ ਇੱਕ ਚੀਜ਼ ਪਸੰਦ ਆਉਂਦੀ ਹੈ। ਮੇਰਾ ਬੇਟਾ ਕਹਿੰਦਾ ਹੁੰਦਾ ਮਾਮਾ ਅਗਰ ਨਾ ਇੱਕ ਚੀਜ਼ ਅਸੀਂ ਗਲਤ ਕਰਨੇ ਨਾ, ਦੂਸਰੀ ਹੀ ਇੱਕ ਕਦਮ ਐਸਾ ਹੈਗਾ ਜਿੱਥੇ ਅਸੀਂ ਅੱਛਾਈ ਕਰਨੇ ਨਾ ਸਾਡਾ ਬੈਲੈਂਸ ਹੋ ਜਾਂਦਾ ਹੈ। ਅੱਲਾਹ ਤਾਲਾ ਬੜਾ ਰਹੀਮ ਹੈ, ਉਹ ਕਹਿੰਦੇ ਅਗਰ ਅਸੀਂ ਕੁਤਾਈ ਕਰਨੇ ਨਾ ਕਦਮ ਕਦਮ ਤੇ ਨਾ ਸਾਡੇ ਜਿਹੜੇ ਨਾ ਅਗਰ ਅਸੀਂ ਕੋਈ ਕੰਮ ਐਸਾ ਕਰ ਜਾਂਦੇ ਹਾਂ ਨਾ ਕਿ ਉਹ ਜਿਹੜਾ ਅਸੀਂ ਗਲਤ ਕੀਤਾ ਹੁੰਦਾ ਨਾ, ਅੱਲਾਹ ਤਾਲਾ ਉਹਦਾ ਜਿਹੜਾ ਨਾ ਕਹਿੰਦੇ ਨੇ ਕਿ ਉਸੇ ਵਕਤ ਉਹਨੂੰ ਬੈਲੈਂਸ ਕਰਦਾ ਹੈ। ਬੰਦਾ ਭੁੱਲੀ ਪੈ ਜਾਂਦਾ ਪਰ ਪਰਵਰਦੀਗਾਰ ਜਿਹੜਾ ਨਾ ਉਹਦੀ ਅਮਾਨਤ ਰੱਖ ਛੱਡਦਾ ਹੈ। ਜਿੰਨੇ ਅਗਰ ਅਸੀਂ ਗੁਨਾਹ ਨੇ ਉਸ ਤੋਂ ਜ਼ਿਆਦਾ ਸਾਡੇ ਸਵਾਬ ਨੇ ਜਿਹੜੇ ਅਸੀਂ ਰੋਜ਼ਮਰਰਾ ਕਰਨੇ ਨਹੀਂ ਹੈ ਔਰ ਉਹਨੂੰ ਅਸੀਂ ਕਰਨਾ ਵੀ ਚਾਹੁੰਦੇ ਹਾਂ। ਤੇ ਅਗਰ ਅਸੀਂ ਇਹਨਾਂ ਚੀਜ਼ਾਂ ਕੋਲੋਂ ਸਿੱਖੀਏ, ਲੇਕਿਨ ਦੇਖੋ ਸਭ ਤੋਂ ਪਹਿਲੇ ਕੁਰਾਨ ਪਾਕ ਚ ਅੱਲਾਹ ਤਾਲਾ ਨੇ ਕਿਹਾ ਕਿ ਸਿਰਫ ਜਿਹੜੇ ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਨਾ ਇਹਨਾਂ ਤੇ ਅਗਰ ਤੁਸੀਂ ਅਮਲ ਕਰੋ ਨਾ ਤੇ ਤੁਸੀਂ ਤੇ ਇੰਝ ਵਲੀ ਬਣ ਸਕਦੇ ਹੋ। ਠੀਕ ਹੋ ਗਿਆ, ਡਰਨ ਦੀ ਕੋਈ ਗੱਲ ਨਹੀਂ ਹੈ ਉਹਦੇ ਚ ਸਿਰਫ ਕਰਨ ਦੀ ਹੈ। ਬਿਲਕੁਲ ਸਹੀ। ਔਰ ਤੁਸੀਂ ਆਪਣੇ ਆਪ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ ਹੋ, ਇਹ ਚੰਗਾ ਲੱਗਾ ਕਿ ਦੁੱਖ ਸੁੱਖ ਵੀ ਤੁਸੀਂ ਆਪਣੇ ਆਪ ਨਾਲ ਬਹਿ ਕੇ ਫੋਲਦੇ ਹੋ, ਹੱਸਦੇ ਖੇਡਦੇ ਵੀ ਹੋ। ਤੇ ਮੈਂ ਕਹਿੰਦੀ ਹਾਂ ਯੂਸਫ ਵੀਰ, ਅਗਰ ਰਾਤ ਨੂੰ ਸੌਣ ਤੋਂ ਪਹਿਲੇ ਨਾ ਸਭ ਤੋਂ ਪਹਿਲੇ ਦੇਖੋ ਛੋਟੀ ਛੋਟੀਆਂ ਨੇਕੀਆਂ ਨਾ, ਅਗਰ ਸਭ ਤੋਂ ਪਹਿਲੇ ਅਸੀਂ ਰੱਬ ਦੇ ਅੱਗੇ
ਦੁਆ ਮੰਗੀ ਹੈ ਨਾ ਹੱਥ ਚੁੱਕ ਕੇ ਉਸ ਟਾਈਮ, ਅਗਰ ਰਾਤ ਦਾ 2 ਦਾ ਟਾਈਮ ਹੈ, ਅਗਰ ਰਾਤ ਦਾ 3 ਦਾ ਟਾਈਮ ਹੈ, ਠੀਕ ਹੈ, ਮਜ਼ੀਦ ਅਸੀਂ ਨਹੀਂ, ਅਗਰ ਅਸੀਂ ਅੱਲਾਹ ਤਾਲਾ ਦੀ ਇਬਾਦਤ ਕਰ ਸਕਦੇ, ਅਗਰ ਅਸੀਂ ਕੁਛ ਕਲਮਾਤ ਪੜ੍ਹ ਕੇ ਜਾਂ ਸਭ ਨੂੰ ਮਾਫ ਕਰਕੇ ਅੱਲਾਹ ਤਾਲਾ ਕੋ ਆਪਣੀ ਮਾਫੀਆਂ ਮੰਗ ਕੇ, ਆਪਣੀਆਂ ਅੱਜ ਦੀ ਜਿਹੜੀਆਂ ਕੋਤਾਹੀਆਂ ਕੀਤੀਆਂ ਉਹਦੀ ਮਾਫੀਆਂ ਮੰਗ ਕੇ, ਨੈਕਸਟ ਜਿਹੜਾ ਦਿਨ ਹੈ ਉਹਦੇ ਵਾਸਤੇ ਅੱਛੇ ਮਾਲ ਕਰਨ ਵਾਸਤੇ ਦੁਆ ਮੰਗ ਕੇ ਅਗਰ ਸੋ ਜਾਗੇ ਨਾ, ਯਕੀਨ ਕਰੋ ਇਹ ਵੀ ਸਾਡੀ ਨੇਕੀਆਂ ਹੈ। ਠੀਕ ਹੋ ਗਿਆ। ਉਸ ਰਾਤ ਜਿਹੜਾ ਨਾ ਸਾਡੀ ਆਸਾਨੀ ਦੀ ਰਾਤ ਹੁੰਦੀ ਹੈ। ਬਿਲਕੁਲ ਸਹੀ ਹੈ। ਅਸੀਂ ਸਕੂਨ ਨਾਲ ਸੋ ਜਾਂਦੇ ਹਾਂ। ਸਾਰੇ ਦਿਨ ਦਾ ਜਿਹੜਾ ਜਿੰਨੇ ਵੀ ਗਲਤੀਆਂ ਕੀਤੀਆਂ ਨਾ ਉਹਦੇ ਵਿੱਚ ਅੱਲਾਹ ਤਾਲਾ ਸਾਨੂੰ ਮਾਫ ਕਰ ਦਿੰਦਾ ਹੈ। ਬਿਲਕੁਲ ਠੀਕ ਹੈ, ਬਿਲਕੁਲ ਸਹੀ। ਤੇ ਅਗਰ ਗਲਤੀਆਂ ਅਸੀਂ ਕਰਨੇ ਆ ਨਾ ਤੇ ਮਾਫ ਕਰਨ ਵਾਲਾ ਬੜਾ ਵੱਡਾ ਬੇਨਿਆਜ਼ ਔਰ ਬੜੀ ਰਹਿਮਤ ਵਾਲਾ ਸਾਡੀ ਅਜੀਆ ਅਲੇ ਰੱਬੀ ਕੋ ਮਾਤੂ ਕਜ਼ੀਬਾਨ, ਠੀਕ ਹੈ ਨਾ। ਤੇ ਅਗਰ ਅਸੀਂ ਆਪਣੀ ਰੂਹਾਨੀ ਤਾਲੀਮ ਵਾਸਤੇ ਦੇਖੀਏ, ਅਸੀਂ ਆਪਣੇ ਬਾਬਿਆਂ ਨੂੰ ਪੜ੍ਹ ਲਈਏ, ਅਸੀਂ ਅੱਲਾਹ ਤਾਲਾ ਦੀ ਸਭ ਤੋਂ ਵੱਡੀ ਜਿਹੜੀ ਕਿਤਾਬ ਹੈ ਹਰ ਰੋਜ਼ ਨਹੀਂ ਲੱਗਦੀ ਹੈ। ਮੈਨੂੰ ਯਕੀਨ ਕਰੋ ਹਰ ਰੋਜ਼ ਨਹੀਂ ਲੱਗਦੀ ਹੈ। ਮੈਂ ਹਰ ਰੋਜ਼ ਪੜ੍ਹਨੀ, ਮੈਨੂੰ ਹਰ ਰੋਜ਼ ਨਵੀਂ ਲੱਗਦੀ ਹੈ। ਜ਼ਾਹਿਰ ਹੈ ਜਦੋਂ ਕੋਈ ਚੀਜ਼ ਤੁਸੀਂ ਲੱਭਣ ਨਿਕਲੋ ਤੇ ਫਿਰ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ। ਵੀਰ ਜੀ ਅਸੀਂ ਅਗਰ ਕੋਈ ਫਰਜ਼ ਕਰੋ, ਅਸੀਂ ਮੀਡੀਆ ਤੇ ਜਿਸ ਤਰ੍ਹਾਂ ਕੋਈ ਡਰਾਮੇ ਹੈ, ਹਰ ਚੀਜ਼ ਹੈ, ਫਿਲਮ, ਅਗਰ ਦੂਸਰੀ ਤਰ੍ਹਾਂ ਦੇਖਾਂਗੇ ਨਾ ਫਿਰ ਦਿਲ ਪਾ ਜਾਂਦਾ ਹੈ। ਅਸੀਂ ਕਿਤਾਬ ਕੋ ਪੜ੍ਹਨੇ 10 ਵਾਰੀ ਪੜ੍ਹ ਲਾਂਗੇ ਨਾ, ਅਗਰ 11ਵੀਂ ਦਫਾ ਅਗਰ ਪੜ੍ਹਨ ਲੱਗੇ ਨਾ ਅਸੀਂ ਰੱਖ ਜਾਾਂਗੇ। ਬਿਲਕੁਲ ਠੀਕ ਹੈ, ਬਿਲਕੁਲ ਅਸੀਂ ਸਹੀ ਹੋ ਇੱਕ ਐਸੀ ਕਿਤਾਬ ਦਿੱਤੀ ਹੈ ਜੋ ਦੇਖਣ ਨੂੰ ਵੀ ਲੱਗਦਾ ਸਕੂਨ ਮਿਲਦਾ ਹੈ। ਉਹਦੇ ਅਮਲ ਨੇ ਜਿਹੜੇ ਅਸੀਂ ਉਹਨਾਂ ਨੂੰ ਕਰ ਗੁਜ਼ਰੀਏ, ਬਸ ਸੋਚੀਏ ਨਹੀਂ। ਬਿਲਕੁਲ ਠੀਕ ਹੋ ਗਿਆ। ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ। ਜੀ ਅੱਜ ਦਾ ਵਾਕਈ ਹੀ ਤੁਹਾਡਾ ਸ਼ੋਅ ਬਹੁਤ ਖੂਬਸੂਰਤ ਹੈ, ਬਹੁਤ ਖੂਬਸੂਰਤ ਹੈ। ਅੱਲਾਹ ਤਾਲਾ ਤੁਹਾਨੂੰ ਇਹਦਾ ਮੈਂ ਅਜਰ ਦੇਗਾ ਇਨਸ਼ਾਅੱਲਾ, ਕਿਉਂਕਿ ਅਸੀਂ ਜੋ ਦੁਆਵਾਂ ਮੰਗਨੇ ਆ ਕਬੂਲ ਕਰਦਾ ਹੈ, ਔਰ ਸੱਚੇ ਦਿਲ ਨਾਲ ਦੁਆਵਾਂ ਮੰਗੀਆਂ ਹੋਈਆਂ ਜ਼ਰੂਰ ਕਬੂਲ ਹੁੰਦੀਆਂ। ਔਰ ਅੱਲਾਹ ਤਾਲਾ ਤੁਹਾਨੂੰ ਅਜਰ ਦੇਵੇ, ਔਰ ਅੱਲਾਹ ਤਾਲਾ ਤੁਹਾਨੂੰ ਸਕੂਨ ਦੇਵੇ, ਔਰ ਜ਼ਿੰਦਗੀ 'ਚ ਬਹੁਤ ਸਾਰੀਆਂ ਖੁਸ਼ੀਆਂ ਸਭ ਵਾਸਤੇ। ਆਮੀਨ ਯਾ ਰੱਬਲ ਆਲਮੀਨ। ਕੁੱਲ ਵਾਸਤੇ ਖੈਰ ਹੈ, ਕੁੱਲ ਦਾ ਭਲਾ, ਕੁੱਲ ਦੀ ਖੈਰ। ਬਿਲकुल, रब रखा। ओके, अल्लाह हाफिज।